ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਦੁਆਰਾ ਅਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਜਾਂ ਫਿਰ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, TV 84 ਦੀ ਆਨਲਾਈਨ ਸਟ੍ਰੀਮਿੰਗ ਜਾਂ ਸ਼ਾਵਾ ਟੀਵੀ ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੱਜ ਦੇ ਸ਼ੋਅ ਦੇ ਵਿੱਚ ਅਮਰਵੀਰ ਸਿੰਘ ਸਵਾਗਤ ਕਰਦਾ। ਵਿਊਅਰਸ, ਅੱਜ ਭਾਰਤ ਦੀ ਮੌਜੂਦਾ ਹਕੂਮਤ ਦੀ ਨੀਤੀ ਸਾਰੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਅਤੇ ਆਪਣੀ ਗੱਲ ਕਹਿਣ ਦੀ ਆਜ਼ਾਦੀ ਦੇ ਮੁੱਦੇ ਤੇ ਸਵਾਲਾਂ ਦੇ ਘੇਰੇ ਵਿੱਚ ਹੈ। ਅਜਿਹੀ ਹੀ ਇੱਕ ਘਟਨਾ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀ ਹੋਈ ਹੈ। ਦਿੱਲੀ ਵਿਖੇ ਰਾਮਜਸ ਕਾਲਜ ਵਿੱਚ ਬੀਜੇਪੀ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਗੁੰਡਾਗਰਦੀ ਨੂੰ ਇੱਕ ਵਿਦਿਆਰਥਣ ਗੁਰਮੇਹਰ ਕੌਰ ਨੇ ਸਿੱਧਾ ਚੈਲੰਜ ਕੀਤਾ ਅਤੇ ABVP ਸਮੇਤ ਹਿੰਦੂਤਵੀ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਹੈ। ਇਸ ਤੇ ਵੱਖੋ ਵੱਖਰੇ ਪ੍ਰਤੀਕਰਮ ਦੇਖਣ ਨੂੰ ਮਿਲੇ ਹਨ, ਜਿੱਥੇ ਇੱਕ ਪਾਸੇ ਮਸ਼ਹੂਰ ਖਿਡਾਰੀ ਵਿਰੇਂਦਰ ਸਹਿਵਾਗ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਵੱਲੋਂ ਗੁਰਮੇਹਰ ਦੀ ਵਿਰੋਧਤਾ ਕੀਤੀ ਗਈ ਹੈ, ਉੱਥੇ ਹੀ ਸੋਸ਼ਲ ਮੀਡੀਆ ਅਤੇ ਪੰਜਾਬ ਵਿੱਚੋਂ ਡਾਕਟਰ ਧਰਮਵੀਰ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰਮੇਹਰ ਕੌਰ ਦੇ ਨਾਲ ਡਟਣ ਦੀ ਗੱਲ ਕਹੀ ਗਈ ਹੈ। ਇਸ ਸਾਰੇ ਘਟਨਾਕ੍ਰਮ ਬਾਰੇ ਅਤੇ ਇਹ ਵਰਤਾਰਾ ਭਾਰਤ ਨੂੰ ਕਿਸ ਦਿਸ਼ਾ ਵੱਲ ਲਿਜਾ ਰਿਹਾ ਹੈ, ਇਸ ਨਾਲ ਕੁਝ ਹੋਰ ਮੁੱਦਿਆਂ ਬਾਰੇ ਅੱਜ ਅਸੀਂ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਜਿੰਨੇ ਵੀ ਸਾਡੇ TV 84 ਨੂੰ ਸੁਣਨ ਵਾਲੇ ਜਾਂ ਦੇਖਣ ਵਾਲੇ, ਚਾਹੇ ਸਾਡੇ ਦਰਸ਼ਕ ਨੇ ਚਾਹੇ ਸਾਡੇ ਸਰੋਤੇ ਨੇ, ਉਹਨਾਂ ਨੂੰ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਅੱਜ ਦੀ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਹੜੀ ਇਹ ਘਟਨਾ ਸਾਡੇ ਸਾਹਮਣੇ ਆਈ ਹੈ, ਇਹਦੇ ਵਿਸਥਾਰ ਦੇ ਵਿੱਚ ਵੀ ਮੈਂ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਤੇ ਇਸ ਬਾਰੇ ਤੁਸੀਂ ਸਾਰਾ ਕੀ ਸੋਚਦੇ ਹੋ ਕਿ ਜਿਹੜਾ ਗੁਰਮੇਹਰ ਕੌਰ ਨੇ ਸਟੈਂਡ ਲਿਆ ABPV ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ, ਜਿਹੜਾ ਭਾਜਪਾ ਦਾ ਇਹ ਇੱਕ ਸਟੂਡੈਂਟ ਵਿੰਗ ਹੈਗਾ, ਇਹਨਾਂ ਦੀਆਂ ਜੋ ਦਿੱਲੀ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿੱਚ ਤੇ JNU ਦੇ ਵਿੱਚ ਜੋ ਅਸੀਂ ਆਮ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਵੀ ਵਰਤਾਰਾ ਨਜ਼ਰ ਆਉਂਦਾ ਹੈ, ਤਾਂ ਇਹਨੂੰ ਸਾਰੇ ਨੂੰ ਦੇਖਦੇ ਹੋਏ ਜੋ ਇਹ ਘਟਨਾ ਵਾਪਰੀ ਹੈ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਹਾਂਜੀ ਵੀਰ ਜੀ, ਦੇਖੋ, ਬੀਇੰਗ ਅ ਸਿੱਖ ਔਰ ਕੁਦਰਤੀ ਗੱਲ ਕੀ ਹੋ ਗਈ ਕਿ ਗੁਰਮੇਹਰ ਦੇ ਨਾਲ ਵੀ ਕੌਰ ਲੱਗਦਾ ਔਰ ਇਸ ਤੋਂ ਪਤਾ ਲੱਗਦਾ ਕਿ ਉਹ ਵੀ ਉਸ ਅਰਦਾਸ ਦਾ ਹਿੱਸਾ ਹੈ ਜਿਹੜੇ ਸਿੱਖ ਪੰਥ ਦੇ ਵਿੱਚ 2 ਟਾਈਮ ਦੇ ਵਿੱਚ ਕੀਤੀ ਜਾਂਦੀ ਹੈ। ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਸਰਬੱਤ ਦਾ ਭਲਾ ਜੀ। ਪਹਿਲੀ ਗੱਲ ਇਹ ਆ ਜਾਂਦੀ ਕਿ ਜਿਹੜਾ ਵੀ ਸਿੱਖ ਕੌਮ ਦੇ ਵਿੱਚ ਬੱਚੇ ਨੇ ਜਨਮ ਲਿਆ, ਅਸੀਂ ਇਤਿਹਾਸ ਸਾਡਾ ਇਹ ਗਵਾਹ ਹੈ ਕਿ ਅਸੀਂ ਦੂਸਰਿਆਂ ਦੇ ਲਈ ਖੜੇ ਹਾਂ ਜੀ। ਚਾਹੇ ਉਹ ਦੂਸਰਿਆਂ ਦੀ ਕੁਰਬਾਨੀਆਂ ਹੋਣ, ਚਾਹੇ ਕਿਸੇ ਦੇ ਜਿਹੜਾ ਧਰਮ ਆ ਉਹਦੀ ਖਾਤਰ ਕੁਰਬਾਨੀਆਂ ਕੀਤੀਆਂ ਹੋਣ, ਉਹਨਾਂ ਦੇ ਵਿੱਚ ਸਿੱਖ ਜਿਹੜੇ ਨੇ ਉਹ ਮੂਹਰਲੀ ਕਤਾਰ ਦੇ ਵਿੱਚ ਨੇ। ਔਰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਗੁਰਮੇਹਰ ਦੇ ਨਾਲ ਵੀ ਕੌਰ ਸ਼ਬਦ ਜੁੜਿਆ। ਇਹਦਾ ਮਤਲਬ ਕਿ ਸਿੱਖ ਪਰਿਵਾਰ ਦੇ ਨਾਲ ਉਹ ਸੰਬੰਧ ਰੱਖਦੀ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਹਨੇ ਇਸ ਗੱਲ ਦਾ ਇਸ਼ੂ, ਇਸ ਗੱਲ ਦਾ ਮੁੱਦਾ ਜਿਹੜਾ ਆ ਬੜੀ ਬੇਬਾਕੀ ਦੇ ਨਾਲ, ਬੜੀ ਨਿਡਰਤਾ ਦੇ ਨਾਲ ਚੱਕਿਆ, ਜਿਹਦੇ ਵਿੱਚ ਉਹ ਕਹਿੰਦੀ ਆ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਜੰਗ ਨੇ ਮਾਰਿਆ, ਜਿਹੜਾ ਬੜਾ ਇੱਕ ਜੈਨਰਿਕ ਜਿਹਾ ਇੱਕ ਸਟੇਟਮੈਂਟ ਆ ਔਰ ਬਹੁਤ ਹੀ ਪਿਆਰਾ ਸਟੇਟਮੈਂਟ ਹੈ ਕਿ ਦੇਖੋ, ਇਕੱਲਾ ਪਾਕਿਸਤਾਨ ਹੀ ਕਿਉਂ, ਰਿਲੇਸ਼ਨ ਜਿਹੜੀ ਹੈਗੀ ਆ ਇੱਕ ਬੰਦੇ ਨੂੰ ਗੁਆਂਢੀਆਂ ਦੇ ਨਾਲ ਵਧੀਆ ਰੱਖਣੇ ਚਾਹੀਦੇ ਨੇ, ਚਾਹੇ ਉਹ ਗੁਆਂਢ ਦੇ ਵਿੱਚ ਚਾਈਨਾ ਹੋਵੇ, ਚਾਹੇ ਗੁਆਂਢ ਦੇ ਵਿੱਚ ਤਿੱਬਤ ਕਿਉਂ ਨਾ ਹੋਵੇ, ਚਾਹੇ ਨੇਪਾਲ ਕਿਉਂ ਨਾ ਹੋਵੇ, ਸ਼੍ਰੀਲੰਕਾ ਕਿਉਂ ਨਾ ਹੋਵੇ ਤੇ ਚਾਹੇ ਬੰਗਲਾਦੇਸ਼ ਕਿਉਂ ਨਾ ਹੋਵੇ। ਸਾਨੂੰ ਹਰੇਕ ਦੇ ਨਾਲ ਜਿਹੜੇ ਨੇ ਸੰਬੰਧ ਉਹ ਵਧੀਆ ਤਰੀਕੇ ਨਾਲ ਰੱਖਣੇ ਚਾਹੀਦੇ ਨੇ। ਪਰ ਹੁਣ ਸਥਿਤੀ ਕੀ ਹੈ ਅੱਜ ਦੀ? ਭਾਰਤ ਦੇ ਸੰਬੰਧ ਨਾ ਪਾਕਿਸਤਾਨ ਨਾਲ ਵਧੀਆ ਨੇ, ਨਾ ਚੀਨ ਦੇ ਨਾਲ ਵਧੀਆ ਨੇ, ਨਾ ਕਸ਼ਮੀਰ ਦੇ ਵਿੱਚ ਵਧੀਆ ਨੇ, ਨਾ ਇੰਟਰਨਲੀ ਵਧੀਆ ਨੇ, ਨਾ ਸ਼੍ਰੀਲੰਕਾ ਨਾਲ ਵਧੀਆ ਨੇ, ਨਾ ਨੇਪਾਲ ਦੇ ਨਾਲ ਵੀ ਉਹਨਾਂ ਦੇ ਸੰਬੰਧ ਜਿਹੜੇ ਨੇ ਉਹ ਨਹੀਂ ਵਧੀਆ ਨੇ। ਔਰ ਜਿਹੜਾ ਬੰਗਲਾਦੇਸ਼ ਆ ਉਹਨਾਂ ਦੇ ਨਾਲ ਵੀ ਸੰਬੰਧ ਜਿਹੜੇ ਨੇ ਇਹਨਾਂ ਦੇ ਵਧੀਆ ਨਹੀਂ। ਜਾਣੀ ਕਿ ਉੱਤਰ, ਪੂਰਬ, ਪੱਛਮ ਤੇ ਦੱਖਣ ਦੇ ਵਿੱਚ ਕਿਸੇ ਵੀ ਮੁਲਕ ਦੇ ਨਾਲ ਇਹਨਾਂ ਦੇ ਸੰਬੰਧ ਜਿਹੜੇ ਨੇ ਵਧੀਆ ਨੇ। ਔਰ ਇਹਦਾ ਫਾਲ ਆਊਟ ਕੀ ਹੋ ਰਿਹਾ ਹੁਣ? ਜੇ ਬਾਰਡਰ ਦੇ ਉੱਤੇ ਜੰਗਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਕੌਣ ਮਾਰੇ ਜਾਂਦੇ ਨੇ ਜੀ? ਉਹਨਾਂ ਦੇ ਵਿੱਚ ਜੇ ਪੰਜਾਬ ਵਾਲੇ ਪਾਸੇ ਜੰਗ ਲੱਗਦੀ ਆ ਤਾਂ ਉਹਨਾਂ ਦੇ ਵਿੱਚ ਲੋਕੀ ਮਾਰੇ ਜਾਂਦੇ ਨੇ। ਔਰ ਜਿਹੜੇ ਅਨਾਥ ਹੁੰਦੇ ਨੇ ਉਹ ਕੌਣ ਨੇ? ਗੁਰਮੇਹਰ ਵਰਗੇ
ਗੁਰਮੇਹਰ ਕੌਰ ਵਰਗੇ ਜਿਹੜੇ ਬੱਚੇ ਨੇ ਉਹ ਅਨਾਥ ਹੁੰਦੇ ਨੇ। ਤੇ ਜਿਹੜੇ ਆ ABPP ਵਾਲੇ ਜਿਹੜੇ ਜਿਨ੍ਹਾਂ ਨੇ ਸਿਰਫ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਹੁੜਦੰਗ ਮਚਾਉਣਾ ਹੁੰਦਾ, ਇਹਨਾਂ ਨੇ ਜਾਂ ਨਿੱਕਰਾਂ ਪਾ ਕੇ ਸ਼ਾਖਾਵਾਂ ਦੇ ਵਿੱਚ ਭਾਰਤ ਮਾਤਾ ਦੀ ਜੈ ਕਰਨੀ ਹੁੰਦੀ ਆ, ਜਾਂ ਸਿਨੇਮਾ ਦੇ ਵਿੱਚ ਜਾ ਕੇ ਜਨ ਗਣ ਮਨ ਲੋਕਾਂ ਦੇ ਮੂੰਹ ਤੋਂ ਧੱਕੇ ਨਾਲ ਕਢਵਾਉਣਾ ਹੁੰਦਾ। ਇਹਨਾਂ ਦਾ ਕੰਮ ਇੱਥੇ ਤੱਕ ਸੀਮਤ ਰਹਿ ਜਾਂਦਾ। ਪਰ ਵਾਰਮੋਂਗਰਸ ਨੇ ਇਹ ਸਭ ਤੋਂ ਵੱਡੇ ਨੇ ਕਿ ਇਹ ਚਾਹੁੰਦੇ ਨੇ ਕਿ ਹਰ ਥਾਂ ਦੇ ਉੱਤੇ ਜੰਗ ਹੋਵੇ। ਸੋ ਇਹ ਇੱਕ ਪੱਖ ਹੈ ਕਿ ਇੱਕ ਪਾਸੇ ਇਹ ਗੁਰਮੇਹਰ ਕੌਰ ਜਿਹੜੀ ਹੈਗੀ ਆ ਉਹ ਇਹ ਸਟੈਂਡ ਲੈਂਦੀ ਆ ਕਿ ਮੈਨੂੰ ਜੰਗ ਨਹੀਂ ਚਾਹੀਦੀ, ਕਿਉਂਕਿ ਜੰਗ ਨੇ ਮੇਰੇ ਪਿਓ ਨੂੰ ਕਤਲ ਕਰ ਦਿੱਤਾ, ਮੇਰੇ ਪਿਓ ਦੀ ਜਾਨ ਲਈ ਮੇਰੇ ਪਿਓ ਨੂੰ ਸ਼ਹੀਦ ਕਰ ਦਿੱਤਾ। ਉਹਨੇ ਇਹ ਗੱਲ ਕਹੀ। ਔਰ 1999 ਤੋਂ ਲੈ ਕੇ ਅੱਜ ਤੱਕ 17 ਤੱਕ 18 ਸਾਲ ਉਹ ਜਿਹੜੀ ਬੱਚੀ ਆਪਣੇ ਪਿਓ ਤੋਂ ਬਗੈਰ ਰਹੀ ਹੈ, ਜਿਹਦਾ ਕਿ ਉਹਦੇ ਮਨ ਦੇ ਉੱਤੇ ਅਸਰ ਹੈ। ਹੁਣ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ, ਗੁਰਮੇਹਰ ਕੌਰ ਜਿਹੜਾ ਇਹ ਕਹਿੰਦੀ ਹੈ ਕਿ ਉਹਦੇ ਪਿਤਾ ਨੂੰ ਜੰਗ ਨੇ ਨਹੀਂ ਪਾਕਿਸਤਾਨ ਨੇ ਮਾਰਿਆ, ਤੇ ਜੇ ਪਾਕਿਸਤਾਨ ਨੇ ਮਾਰਿਆ ਤੇ ਫਿਰ ਮੋਦੀ ਪਰੌਂਠੇ ਕਿਉਂ ਖਾਂਦਾ ਜਾ ਕੇ ਉੱਥੇ? ਤੀਸਰੇ ਦਿਨ ਉਹ ਆਪਣੀ ਲੂੰਗਾ ਬਿਸਤਰਾ ਚੱਕ ਕੇ ਉੱਥੇ ਨਵਾਜ਼ ਸ਼ਰੀਫ ਕੋਲ ਪਰੌਂਠੇ ਖਾਣ ਪਹੁੰਚ ਜਾਂਦਾ। ਉਦੋਂ ਕਿਉਂ ਨਾ ਇਹ ਜਿਹੜੇ ਨੈਸ਼ਨਲਿਸਟ ਨੇ, ਉਦੋਂ ਕਿਉਂ ਨਾ ਉਹਨਾਂ ਨੇ ਹੁੜਦੰਗ ਮਚਾਇਆ? ਜਦੋਂ ਮੋਦੀ 2014 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪਾਕਿਸਤਾਨ ਕੋ ਵੈਸਾ ਹੀ ਜਵਾਬ ਦੇਂਗੇ, ਤੇ ਫਿਰ ਉਦੋਂ ਕਿਉਂ ਨਾ ਦਿੱਤਾ ਪਾਕਿਸਤਾਨ ਨੂੰ ਉਹ ਜਿਹੇ ਜਵਾਬ? ਯਾਨੀ ਕਿ ਵਾਰ ਮੌਂਗਰਿੰਗ ਇਹਨਾਂ ਦੇ ਖੂਨ ਦੇ ਵਿੱਚ। ਔਰ ਬਾਅਦ ਦੇ ਵਿੱਚੋਂ ਜਦੋਂ ਤੁਸੀਂ ਕਿਸੇ ਅਹੁਦੇ ਦੇ ਉੱਤੇ ਆ ਜਾਂਦੇ ਹੋ ਤੇ ਫਿਰ ਉਸ ਅਹੁਦੇ ਦੇ ਨਾਲ ਉਸ ਅਹੁਦੇ ਦੇ ਵਿੱਚ ਆ ਕੇ ਜੇ ਤੁਹਾਨੂੰ ਪਤਾ ਲੱਗਦਾ ਵੀ ਕਿਹੜੇ ਭਾਵ ਵਿਕਣੀ ਆ, ਤੇ ਫਿਰ ਤੁਸੀਂ ਚੁੱਪ ਵੀ ਕਰਦੇ ਆ। ਹੁਣ ਸਵਾਲ ਇਹ ਹੈਗਾ ਕਿ ABVP ਜਿਹੜੀ ਹੈਗੀ ਆ ਉਹ ਉਦੋਂ ਕਿਉਂ ਨਾ ਕੁੱਤੀ ਜਦੋਂ ਨਰਿੰਦਰ ਮੋਦੀ ਜਿਹੜਾ ਹੈਗਾ ਤੀਸਰੇ ਦਿਨ ਪਾਕਿਸਤਾਨ ਜਾ ਕੇ ਬੈਠ ਜਾਂਦਾ ਸੀਗਾ ਜੀ। ਤੇ ਜੇਕਰ ਅਸੀਂ ਉਸ ਗੱਲ ਦਾ ਵੀ ਬੀਇੰਗ ਸਿੱਖ ਅਸੀਂ ਉਸ ਗੱਲ ਨੂੰ ਵੈਲਕਮ ਕਹਿੰਦੇ ਹਾਂ, ਜੇ ਕੋਈ ਵੀ ਭਾਰਤ ਦਾ ਪ੍ਰਧਾਨ ਮੰਤਰੀ ਜਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਕੋਈ ਵੀ ਇਹੋ ਜਿਹਾ ਇਹਨਾਂ ਮਸਲਿਆਂ ਦੇ ਉੱਤੇ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਸ ਖਿੱਤੇ ਦੇ ਵਿੱਚ ਜਿਹੜਾ ਪੀਸ ਆ ਉਹ ਆ ਸਕੇ, ਤੇ ਮੇਰਾ ਖਿਆਲ ਹੈ ਕਿ ਇਹ ਤੋਂ ਵੱਡਾ ਹੋਰ ਕੋਈ ਸੌਦਾ ਨਹੀਂ ਹੋ ਸਕਦਾ, ਕੋਈ ਵੀ ਸੌਦਾ ਨਹੀਂ ਹੋ ਸਕਦਾ। ਔਰ ਕਿਸੇ ਵੀ ਬੰਦੇ ਨੂੰ ਇਸ ਗੱਲ ਦੇ ਉੱਤੇ ਇਸ ਗੱਲ ਦੀ ਸ਼ਹਾਦਤ ਭਰਨੀ ਚਾਹੀਦੀ ਹੈ, ਇਸ ਗੱਲ ਦੀ ਸ਼ਹਾਦਤ ਦੇਣੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਕਿ ਹਾਂ, ਜੋ ਵੀ ਬੰਦਾ ਆਮ ਲੋਕਾਂ ਦੇ ਵਿੱਚ ਪੀਸ ਦੀ ਗੱਲ ਕਰਦਾ, 2 ਸਟੇਟਾਂ ਦੇ ਵਿੱਚ ਪੀਸ ਦੀ ਗੱਲ ਕਰਦਾ, ਮੈਂ ਕਹਿੰਦਾ ਉਹ ਤੋਂ ਉੱਚਾ ਬੰਦਾ ਹੋਰ ਕੋਈ ਹੋ ਨਹੀਂ ਸਕਦਾ ਜੀ। ਵੀਰ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਆਲੇ ਦੁਆਲੇ ਦੀ ਭਾਰਤ ਤੇ ਜਿਹੜਾ ਚਾਰੇ ਡਾਇਰੈਕਸ਼ਨਸ ਦੇ ਵਿੱਚ ਹੋਰ ਮੁਲਕ ਵਸਦੇ ਆ, ਗੁਆਂਢੀ ਦੇਸ਼ ਨੇ ਜਿਹੜੇ, ਉਹਨਾਂ ਦੀ ਗੱਲ ਕੀਤੀ ਹੈ। ਜੇ ਅਸੀਂ ਅੰਦਰਲੀ ਗੱਲ ਕਰੀਏ, ਜਿਵੇਂ ਗੁਰਮੇਹਰ ਕੌਰ ਨੇ ਮੈਂਸ਼ਨ ਕੀਤਾ ਜਾਂ ਜਿਹਦੇ ਤੋਂ ਇਹ ਡਿਬੇਟ ਸਾਰੀ ਸ਼ੁਰੂ ਹੋਈ ਹੈ, ਜਿਹੜਾ ਹਿੰਦੂਤਵਾ ਦੀ ਗੱਲ ਹੈਗੀ ਹੈ, ਜਾਂ ਜਿਵੇਂ ਇੱਕ ਆਈਡੀਓਲੋਜੀ ਨੂੰ ਲੈ ਕੇ ABVP ਹੋ ਗਈ, ਜਾਂ ਜਿਹੜੀਆਂ ਇਹਨਾਂ ਦੇ ਨਾਲ ਸੰਬੰਧਿਤ ਹੋਰ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਵੱਲੋਂ ਲੋਕਾਂ ਨੂੰ, ਵਿਦਿਆਰਥੀਆਂ ਨੂੰ, ਜਿੱਥੋਂ ਇਹ ਸਾਰੀ ਗੱਲ ਸ਼ੁਰੂ ਹੁੰਦੀ ਹੈ, ਜਿਹੜੇ ਕਾਲਜ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਵਿਦਿਆਰਥੀਆਂ ਨੂੰ, ਤੇ ਜਿਹੜੇ ਉੱਥੇ ਦੇ ਟੀਚਰਸ ਸੀਗੇ ਉਹਨਾਂ ਨੂੰ, ਜਿਹੜੀ ਇਹ ਥਿੰਕਿੰਗ ਹੈਗੀ ਹੈ, ਇਹ ਮਾਈਂਡਸੈਟ ਹੈਗੀ ਹੈ। ਤੇ ਖਾਸ ਕਰਕੇ ਜਦੋਂ ਗੁਰਮੇਹਰ ਨੇ ਵਿਰੋਧ ਕੀਤਾ, ਉਹਨਾਂ ਨੇ ਕਿਹਾ ਕਿ ਮੈਂ ABVP ਦਾ ਵਿਰੋਧ ਕਰਦੀ ਹਾਂ, ਤੇ ਜਿਹੜੇ ਬਾਕੀ ਦੇ ਵਿਦਿਆਰਥੀ ਹੈਗੇ ਆ ਭਾਰਤ ਦੇ, ਉਹ ਵੀ ਮੇਰੇ ਨਾਲ ਨੇ, ਮੈਂ ਇਕੱਲੀ ਨਹੀਂ ਹਾਂ। ਸੋ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜਿਹੜਾ ਰਿਐਕਸ਼ਨ ਆਇਆ ਉਹਦੇ ਉੱਪਰ, ਕਿਵੇਂ ਜਿਹੜੇ BJP ਦੇ ਆਗੂ ਹੈਗੇ ਆ ਉਹਨਾਂ ਨੇ ਵਿਰੋਧ ਕੀਤਾ, ਵਿਰਿੰਦਰ ਸਹਿਵਾਗ ਨੇ ਵਿਰੋਧ ਕੀਤਾ, ਤੇ ਦੂਜੇ ਪਾਸੇ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਵੀ ਜਿਹੜੇ ਬਿਆਨ ਨੇ ਉਹ ਦੇਖਣ ਨੂੰ ਮਿਲੇ ਨੇ। ਸੋ ਇਹ ਸਾਰਾ ਜਿਹੜਾ ਘਟਨਾਕ੍ਰਮ ਹੈਗਾ, ਇਹਨੂੰ ਤੁਸੀਂ ਇਨ ਦਾ ਲੌਂਗ ਰਨ ਕਿਵੇਂ ਦੇਖਦੇ ਹੋ? ਜਿਹੜੀ ਇਹ ਆਈਡੀਓਲੋਜੀ ਥੋਪੀ ਜਾ ਰਹੀ ਹੈ, ਇਹਦਾ ਕੀ ਪ੍ਰਭਾਵ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ? ਤੇ ਜਿਹੜੀ ਇਹ ਗੱਲ 2014 ਤੋਂ, ਜੇ ਅਸੀਂ ਨਰਿੰਦਰ ਮੋਦੀ ਦੀ ਸਰਕਾਰ ਤੋਂ ਹੀ ਇਹਨੂੰ ਸ਼ੁਰੂ ਕਰੀਏ, ਤਾਂ ਇਹ ਅੱਜ ਕਿੱਥੇ ਕਾਕੇ ਖੜੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਧਰ ਨੂੰ ਜਾਂਦੀ ਦਿਖਦੀ ਹੈ? ਹਾਂਜੀ ਵੀਰ ਜੀ, ਜਿਹੜਾ ਤਾਂ ਤੁਸੀਂ ਇੱਕ ਅਖੀਰਲਾ ਸਵਾਲ ਇਹ ਕਰ ਲਿਆ ਕਿ ਇਹਦਾ ਅਸੀਂ ਕੀ ਨਤੀਜਾ ਵੇਖਦੇ ਹਾਂ। ਦੇਖੋ, ਜਦੋਂ ਤੇਲ ਖਤਮ ਹੁੰਦਾ ਦੀਵੇ ਤੇ ਉਹ ਜ਼ਿਆਦਾ ਫੜਫੜਾਉਂਦੀ ਆ, ਉਹਦੀ ਪੱਤੀ ਜਿਹੜੀ ਉਹਦੀ ਲੋਅ ਹੁੰਦੀ ਆ ਉਹ ਜ਼ਿਆਦਾ ਫੜਫੜਾਉਂਦੀ ਆ। ਹੁਣ ਇਹੀ ਗੱਲਾਂ ਉੱਥੇ ਹੋ ਰਹੀਆਂ ਨੇ। ਪੰਜਾਬੀ ਦੇ ਵਿੱਚ ਇੱਕ ਅਖੌਤ ਹੈਗੀ ਆ ਕਿ ਹਵੇਲੀ ਮੀਆਂ ਬਾਕਰ ਦੀ ਵਿੱਚ ਹਲੇ ਮੋਹ ਆਕੜ ਦੀ। ਹੁਣ ਕੀ ਆ, ਮੀਆਂ ਬਾਕਰ ਜਿਹੜਾ ਹੈਗਾ ਆ ਇਹਨਾਂ ਦਾ ਬੈਠਾ ਆ ਦਿੱਲੀ ਦੇ ਵਿੱਚ,
ਤੇ ਹੁਣ ਇਹਨਾਂ ਦੀ ਜਿਹੜੀ ਹਲੇਮੋ ਜਿਹੜੀ ਆ ਉਹਨੇ ਆਕੜਨਾ ਹੀ ਆਕੜਨਾ। ਇਹ ਜਿਹੜੇ ABVP ਦੇ ਪਹਿਲਾਂ ਕਿੱਥੇ ਸੀਗੇ, ਬਥੇਰੀ ਦੇਰ ਇੰਨੀ 1947 ਤੋਂ ਲੈ ਕੇ ਚੱਲੀ ਆ ਰਹੀ ਆ, ਪਰ ਜਿਹੜਾ ਅੱਜ ਇੱਕ ਕਲਾਈਮੈਕਸ ਤੇ ਪਹੁੰਚੇ ਨੇ, ਇੱਕ ਕਲਮੀਨੇਸ਼ਨ, ਇੱਕ ਸਿਖਰ ਦੇ ਉੱਤੇ ਪਹੁੰਚੇ ਨੇ, ਆਪਣੀ ਹੁੜਦੰਗ ਦੇ ਵਿੱਚ, ਆਪਣੀ ਬਦਮਾਸ਼ੀ ਦੇ ਸਿਖਰ ਦੇ ਵਿੱਚ ਜਿਹੜਾ ਪਹੁੰਚੇ ਨੇ, ਉਹ ਅੱਜ ਪਹੁੰਚੇ ਨੇ। ਹੁਣ ਇਸ ਗੱਲ ਦੇ ਵਿੱਚ ਜਿਹੜਾ ਗੁਰਮੇਰ, ਕਿਉਂਕਿ ਗੱਲ ਅਸੀਂ ਗੁਰਮੇਰ ਕੌਰ ਦੀ ਉਸ ਪਲੈਕਾਰਡ ਦੀ ਕਰਦੇ ਹਾਂ ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਮੇਰੇ ਪਿਓ ਨੂੰ, ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰੇ ਪਿਤਾ ਨੂੰ ਜੰਗ ਨੇ ਮਾਰਿਆ। ਹੁਣ ਇਹ ਉਹਦਾ ਇੱਕ ਫਰੀडम ਆਫ ਐਕਸਪ੍ਰੈਸ਼ਨ ਆ, ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਸੋਚ ਸਕਦਾ। ਇਹਦੇ 'ਚ ਗਲਤ ਕੀ ਆ? ਬੜੀ ਜੈਨਰਿਕ ਇੱਕ ਸਟੇਟਮੈਂਟ ਆ। ਹੁਣ ਜਿਹੜੀ ਉਹਦੀ ਰਿਟੈਲੀਏਟਰੀ ਇੱਕ ਸਟੇਟਮੈਂਟ ਆਉਂਦੀ ਆ, ਉਹ ਆਉਂਦੀ ਆ ਵਰਿੰਦਰ ਸਹਿਵਾਗ, ਉਹ ਆਪਣਾ ਟਵੀਟ ਕਰ ਦਿੰਦਾ ਏਦਾਂ ਹੀ ਆਪਣੇ ਪਲੈਕਾਰਡ ਲੈ ਕੇ। ਠੀਕ ਆ, ਉਹਨੂੰ ਵੀ ਆਪਣੀ ਫਰੀडम ਆਫ ਐਕਸਪ੍ਰੈਸ਼ਨ ਹੈਗੀ ਆ, ਪਰ ਉਸ ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਜਿਹੜਾ ਇੱਕ ਮੌਕਿੰਗ, ਜਿਹੜੀ ਇੱਕ ਕਿਸੇ ਨੂੰ ਨੀਵਾਂ ਦਿਖਾਉਣ ਦੀ ਇੱਕ ਹੁੱਜਤ ਲੁਕੀ ਹੋਈ ਆ, ਉਹ ਮੈਟਰ ਕਰਦੀ ਆ ਕਿ ਨੈਸ਼ਨਲਿਜ਼ਮ ਦੇ ਥੱਲੇ ਇਹਨਾਂ ਦੇ ਦਿਮਾਗ ਦੇ ਵਿੱਚ ਕਿੰਨਾ ਫਤੂਰ ਭਰਿਆ ਪਿਆ। ਹੁਣ ਉਹ ਇਹ ਕਹਿੰਦਾ ਕਿ ਜਿਹੜੇ ਮੇਰੀਆਂ ਡਬਲ ਸੈਂਚਰੀਜ਼ ਹੈਗੀਆਂ, ਟ੍ਰਿਪਲ ਸੈਂਚਰੀਜ਼ ਹੈਗੀਆਂ, ਉਹ ਮੈਂ ਨਹੀਂ ਮਾਰੀਆਂ, ਮੇਰੇ ਬੱਲੇ ਨੇ ਮਾਰੀਆਂ। ਉਧਰੋਂ ਇੱਕ ਹੋਰ ਨਕਲਚੀ ਇੱਕ ਹੋਰ ਆ ਜਾਂਦਾ, ਉਹ ਕਹਿੰਦਾ ਵੀ ਆਪਣਾ ਦਾਊਦ ਇਬਰਾਹਿਮ ਦੀ ਫੋਟੋ ਲਾ ਕੇ ਉਹ ਅੱਗੇ ਕਹਿੰਦਾ ਕਿ ਜਿਹੜੇ 1993 ਦੇ ਵਿੱਚ ਕਤਲ ਹੋਏ ਨੇ ਜਾਂ ਬੰਬ ਬਲਾਸਟ ਹੋਏ ਨੇ, ਉਹ ਕਤਲ ਮੈਂ ਨਹੀਂ ਕੀਤੇ, ਬੰਬਾਂ ਨੇ ਕੀਤੇ ਨੇ। ਦੇਖੋ, ਇੱਕ ਲੜਕੀ ਦੀ ਤੁਸੀਂ ਇੱਕ ਮਨੋਭਾਵਨਾ ਜਿਹੜੀ ਬੜੀ ਸਪਸ਼ਟ ਹੈ ਔਰ ਬੜੀ ਪਵਿੱਤਰ ਹੈ ਕਿ ਉਹ ਇੱਕ ਪੀਸ ਚਾਹੁੰਦੀ ਹੈ, ਔਰ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਲੈ ਕੇ ਖੜੇ ਕਰ ਦਿੰਦੇ ਕਿਉਂਕਿ ਉਹਦੇ ਵਿੱਚ ਪਾਕਿਸਤਾਨ ਦਾ ਨਾਂ ਆ ਗਿਆ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਬਦਲ ਰਿਹਾ। ਉਹ ਕਹਿ ਰਹੀ ਹੈ ਕਿ ਅਸੀਂ, ਉਹ ਐਕਸਪ੍ਰੈਸ ਕਰ ਰਹੀ ਹੈ ਆਪਣੇ ਆਪ ਨੂੰ, ਉਹਦਾ ਫਰੀडम ਆਫ ਐਕਸਪ੍ਰੈਸ਼ਨ ਹੈਗਾ। ਪਰ ਇਹਨਾਂ ਦੀ ਫਰੀडम ਆਫ ਐਕਸਪ੍ਰੈਸ਼ਨ ਕੀ ਹੈਗੀ ਆ ਵੀ ਉਹ ਜਿਹੜਾ ਆਪਣੇ ਆਪ ਨੂੰ ਜ਼ਾਹਰ ਕਰਨਾ, ਇਹ ਕਹਿ ਰਹੇ ਨੇ ਕਿ ਆਪਣੇ ਆਪ ਨੂੰ ਜੇ ਜ਼ਾਹਰ ਵੀ ਕਰਨਾ ਨਾ, ਤੁਸੀਂ ਸਾਡੇ ਹਿਸਾਬ ਦੇ ਨਾਲ ਜ਼ਾਹਰ ਕਰੋ। ਨੈਸ਼ਨਲਿਜ਼ਮ ਦੀਆਂ ਜਿਹੜੀਆਂ ਹੱਦਾਂ ਨੇ ਉਹਨਾਂ ਦੇ ਵਿੱਚ ਜ਼ਾਹਰ ਕਰੋ, ਔਰ ਨੈਸ਼ਨਲਿਜ਼ਮ ਦੀਆਂ ਹੱਦਾਂ ਕੌਣ ਉਲੀਕ ਰਿਹਾ? ਉਹ ਵੀ ਇਹ ਉਲੀਕ ਰਹੇ ਨੇ। ਉਹ ਲੋਕ ਇਹ ਕਹਿ ਰਹੇ ਨੇ ਜਨ ਗਣ ਮਨ ਜਿਹੜੇ ਸਿਨੇਮਾ ਦੇ ਵਿੱਚ ਵੀ ਗਵਾਓ, ਉਹ ਆਪਣੇ ਜਿਹੜਾ ਹੈੱਡਕੁਆਟਰ ਦੇ ਉਹਦੇ ਉੱਤੇ ਅੱਜ ਤੱਕ ਕਦੀ ਤਿਰੰਗਾ ਨਹੀਂ ਝੁੱਲਿਆ। ਅੱਜ ਤੱਕ ਵੀ ਉਹੀ ਦੂਸਰਾ ਭਗਵਾਨ ਜਿਹੜਾ ਉਹ ਆਪਣਾ ਝੰਡਾ ਹੈਗਾ ਉਹ ਫਹਿਰਾਉਂਦਾ ਪਿਆ। ਹੁਣ ਉਹ ਲੋਕ ਜਿਹੜੇ ਨੇ, ਉਹ ਜਿਹੜੇ ਦੂਸਰਿਆਂ ਨੂੰ ਇਹ ਕਹਿੰਦੇ ਨੇ ਕਿ ਫਰੀडम ਆਫ ਐਕਸਪ੍ਰੈਸ਼ਨ ਹੈ, ਪਰ ਤੁਸੀਂ ਆਜ਼ਾਦੀ ਦੀ ਗੱਲ ਨਹੀਂ ਕਰਨੀ, ਕਿਉਂਕਿ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹ ਇਸ ਆਜ਼ਾਦੀ ਦੀ ਜਿਹੜੀ ਖੁੱਲ੍ਹ ਨਹੀਂ ਦਿੰਦਾ। ਕਿਹੜਾ ਭਾਰਤ ਦਾ ਸੰਵਿਧਾਨ ਤੁਸੀਂ ਗੱਲ ਕਰਦੇ ਹੋ? ਉਸ ਭਾਰਤ ਦੇ ਸੰਵਿਧਾਨ ਦੀ ਤੁਸੀਂ ਗੱਲ ਕਰਦੇ ਜਿਹੜਾ 109 ਵਾਰੀ ਤਰਮੀਮਾਂ, ਜਿਹੜੀਆਂ 109 ਵਾਰੀ ਤਰਮੀਮਾਂ ਹੋ ਚੁੱਕੀਆਂ ਨੇ। ਅੱਜ ਤੁਸੀਂ ਕਹਿੰਦੇ ਹੋ ਕਿ ਕਿਉਂਕਿ ਉਮਰ ਖਾਲਿਦ ਜਿਹੜਾ ਹੈਗਾ ਆ ਜੀ ਉਹ ਅੰਡਰ ਟਰਾਇਲ ਹੈ। ਵਾਟ ਡਜ਼ ਦੈਟ ਮੀਨ? ਅੰਡਰ ਟਰਾਇਲ ਤਾਂ ਤੁਹਾਡੇ 25% ਜਿਹੜੇ ਤੁਹਾਡੇ ਪਾਰਲੀਮੈਂਟੇਰੀਅਨ ਨੇ ਉਹ ਅੰਡਰ ਟਰਾਇਲ ਨੇ। ਫਿਰ ਉਹਨਾਂ ਨੂੰ ਕੱਢੋ ਨਾ ਬਾਹਰ ਤੁਸੀਂ ਉੱਥੋਂ। ਉਹਨਾਂ ਨੂੰ ਕਿਉਂ ਤੁਸੀਂ ਪਾਰਲੀਮੈਂਟ ਦੇ ਵਿੱਚ ਜਗ੍ਹਾ ਦਿੱਤੀ ਪਈ ਆ? ਉਹਦੇ ਉੱਤੇ ਕਿਉਂਕਿ ਉਹਦੇ ਨਾਂ ਦੇ ਨਾਲ ਖਾਲਿਦ ਲੱਗ ਗਿਆ ਤੇ ਉਹ ਨਜਾਇਜ਼ ਹੋ ਗਿਆ। ਜੇਕਰ ਉੱਥੇ ਪ੍ਰਗਿਆ ਭਾਰਤੀ ਹੋ ਜਾਵੇ ਤੇ ਉਹ ਦੇਸ਼ ਭਗਤ ਨਹੀਂ ਹੋ ਜਾਂਦੀ ਆ, ਜਾਂ ਸ਼੍ਰੀਕਾਂਤ ਪੁਰੋਹਿਤ ਹੋ ਜਾਣ, ਜਾਂ DG ਬੰਜਾਰਾ ਹੋ ਜਾਵੇ, ਜਾਂ ਬਜਰੰਗੀ ਬਾਬੂ ਹੋ ਜਾਵੇ, ਜਾਂ ਦਾਰਾ ਸਿੰਘ ਹੋ ਜਾਵੇ, ਉਹ ਜਾਂ HKL ਭਗਤ ਹੋ ਜਾਵੇ, ਕਮਲਨਾਥ ਹੋ ਜਾਵੇ, ਚਾਹੇ ਅਮਿਤਾਭ ਬੱਚਨ ਹੋ ਜਾਵੇ, ਉਹ ਜਿਹੜੇ ਨੇ ਉਹ ਤੁਹਾਡੇ ਲਈ ਪੈਟਰੀਓਟ ਨੇ। ਸੋ ਨੈਸ਼ਨਲਿਜ਼ਮ ਦੇ ਜਿਹੜੇ ਦਾਇਰੇ ਨੇ ਉਹ ਕਿਹਨਾਂ ਨੇ ਕੱਟੇ ਨੇ? ਉਹ ਕੌਣ ਵਲਗਣਾ ਜਿਹੜੀਆਂ ਉਹ ਵਲਦਾ ਪਿਆ। ਸੋ ਇਹ ਆਪ ਉਹਨਾਂ ਵਲਗਣਾ ਨੂੰ ਵਲਦੇ ਪਏ ਨੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਫਰੀडम ਆਫ ਐਕਸਪ੍ਰੈਸ਼ਨ ਦਿੰਦਾ, ਦੂਸਰੇ ਪਾਸੇ ਤੁਸੀਂ ਕੰਡੀਸ਼ਨਾਂ ਲਾ ਰਹੇ ਹੋ। ਨਹੀਂ, ਇੰਨੀ ਕੁ ਐਕਸਪ੍ਰੈਸ਼ਨ ਜਿਹੜੀ ਆ ਤੁਸੀਂ ਉਹ ਦੇ ਸਕਦੇ ਹੋ। ਇੱਕ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਟੂਡੈਂਟ ਗਿਆਨ ਲੈਣ ਜਾਂਦੇ ਨੇ, ਹੁਣ ਗਿਆਨ ਲੈਣ ਜਾਂਦੇ ਨੇ, ਕੋਈ ਉੱਥੇ ਕੋਈ ਜਿਹੜੇ ਪਸ਼ੂਆਂ ਵਾਂਗ, ਜਾਨਵਰਾਂ ਵਾਂਗ ਉੱਥੇ ਸਿੱਖਣ ਥੋੜ੍ਹੀ ਜਾਂਦੇ ਨੇ। ਉਹਨਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਵੱਖਰੇ ਵੱਖਰੇ ਫਿਰਕਿਆਂ ਦੇ ਨਾਲ, ਵੱਖਰੇ ਵੱਖਰੀਆਂ ਬੋਲੀਆਂ ਦੇ ਲੋਕਾਂ ਦੇ ਨਾਲ, ਵੱਖਰੇ ਵੱਖਰੀਆਂ ਸੋਚਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਦਾ ਆਪਸੀ ਮੇਲ ਮਿਲਾਪ ਦਾ, ਉਹਨਾਂ ਦਾ ਹੋਰਾਈਜ਼ਨ ਜਿਹੜਾ ਹੈਗਾ ਆ ਉਹ ਖੁੱਲ੍ਹਦਾ। ਪਰ ਇੱਥੇ ਕੀ ਆ, ਤੁਸੀਂ ਇਹਨੂੰ ਬੁਲਾ ਸਕਦੇ ਆ, ਇਹਨੂੰ ਨਹੀਂ ਬੁਲਾ ਸਕਦੇ। ਵੈਬਸਾਈਟ ਦੀ ਗੱਲ ਜਿਹੜਾ ਕੋਈ ਕਰਦਾ ਉਹ ਤੁਸੀਂ ਇਨਕਲਾਬ ਦੀ ਗੱਲ ਤੁਸੀਂ ਕਰ ਸਕਦੇ ਹੋ, ਤੁਸੀਂ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੇ। ਇਨਕਲਾਬ ਕੀ ਆ? ਇਨਕਲਾਬ ਵੀ ਤਾਂ ਆਜ਼ਾਦੀ ਹੈ ਨਾ। ਇਨਕਲਾਬ ਕੀ ਆ? ਇਨਕਲਾਬ ਇਹ ਕਹਿੰਦਾ ਵੀ ਸਾਨੂੰ ਆਜ਼ਾਦੀ ਚਾਹੀਦੀ ਆ ਭਾਈ ਕਰਪਸ਼ਨ ਤੋਂ। ਇਹ ਉਹ ਆਜ਼ਾਦੀ ਨਹੀਂ ਹੈ ਇਨਕਲਾਬ।
ਕੀ ਤੁਸੀਂ ਹਰ ਇੱਕ ਚੀਜ਼ ਨੂੰ ਡਿਫਾਈਨ ਕਰਨਾ ਚਾਹੁੰਦੇ ਹੋ ਆਪਣੇ ਮੁਤਾਬਕ? ਹਰ ਇੱਕ ਚੀਜ਼ ਨੂੰ ਤੁਸੀਂ ਡਿਫਾਈਨ ਕਰਨਾ ਚਾਹੁੰਦੇ ਹੋ ਆਪਣੇ ਮੁਤਾਬਕ? ਨਹੀਂ। ਉੱਥੇ ਗੁਰਮੇਹਰ ਕੌਰ ਨੇ ਜਿਹੜੀ ਗੱਲ ਇਹ ਕੀਤੀ ਆ ਉਹਦਾ ਇਹ ਹੱਕ ਬਣਦਾ ਸੀ। ਉਸੇ ਤਰ੍ਹਾਂ ਦੇ ਨਾਲ ਜਿਵੇਂ ਵਰਿੰਦਰ ਸਹਿਵਾਗ ਦਾ ਜਾਂ ਰਣਦੀਪ ਹੁੱਡੇ ਦਾ ਜਾਂ ਜਿਹੜਾ ਉਹ ਕਲਾਊਨ, ਉਹ ਜਿਹੜਾ ਸਟੂਜ ਜੀ ਨੇ ਦਾਊਦ ਇਬਰਾਹਿਮ ਦੀ ਫੋਟੋ ਲਾ ਕੇ ਕਰ ਦਿੱਤਾ ਅੱਗੇ ਟਵੀਟ ਵੀ ਹਾਂਜੀ ਜੀ ਉਹ 1993 ਦੇ ਜਿਹੜੇ ਹੈਗੇ ਆ ਉਹ ਉਹਨਾਂ ਨੇ ਨਹੀਂ ਕੀਤੇ, ਉਹ ਉਹਨਾਂ ਨੇ ਕੀਤੇ ਆ। ਫਿਰ ਤਾਂ ਤੁਸੀਂ ਸਾਰਾ ਕੁਝ ਪਿੱਛੇ ਚਲੇ ਜਾਓਗੇ ਨਾ। ਫਿਰ ਜਿਨ੍ਹਾਂ ਨੇ ਬੋਦੀਆਂ ਕਤਲ ਕੀਤੀਆਂ ਉਹ ਉਹਨਾਂ ਨੇ ਥੋੜੀ ਕੀਤੀਆਂ, ਉਹ ਤਾਂ ਕੈਂਚੀਆਂ ਨੇ ਕੀਤੀਆਂ। ਫਿਰ ਤੁਸੀਂ ਕਿਉਂ ਐਵੇਂ ਅਕਬਰ ਨੂੰ ਜਾਂ ਕਿਉਂ ਐਵੇਂ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਨਿੰਦੀ ਜਾ ਰਹੇ ਹੋ? ਫਿਰ ਤੁਸੀਂ ਉੱਥੇ ਤੱਕ ਵੀ ਜਾ ਕੇ ਉਹ ਦੇਖੋ ਨਾ ਵੀ ਜੇ ਤੁਸੀਂ ਇਸੇ ਗੱਲ ਨੂੰ ਆਧਾਰ ਕਰਨਾ ਇੱਕ ਬੜੀ ਸਪਸ਼ਟ, ਇੱਕ ਬੜੀ ਪਾਇਸ ਜੀ, ਇੱਕ ਬੜੀ ਪਵਿੱਤਰ ਜੀ ਉਸ ਕੁੜੀ ਦੀ ਸੋਚ ਵੀ ਅਸੀਂ ਜੰਗ ਖਤਮ ਕਰਨਾ ਚਾਹੁੰਦੇ ਹਾਂ, ਅਸੀਂ ਪੀਸ ਲੈ ਕੇ ਆਉਣਾ ਚਾਹੁੰਦੇ ਹਾਂ। ਔਰ ਇਹਨਾਂ ਦੇ ਸ਼ਸਤਰਾਂ ਦੇ ਵਿੱਚ ਵੀ ਲਿਖਿਆ ਆ ਵੀ ਹਾਂ ਪੂਰੇ ਦਾ ਪੂਰਾ ਸੰਸਾਰ ਜਿਹੜਾ ਹੈਗਾ ਉਹ ਪਤਾ ਨਹੀਂ ਵਿਸ਼ਵ ਕੁਟੰਬ ਹੈਗਾ ਜਿਹੜਾ ਉਹ ਇੱਕੋ ਹੀ ਮਾਂ ਪਿਓ ਦੀ ਔਲਾਦ ਨੇ, ਸਾਰੇ ਦਾ ਸਾਰਾ ਜਿਹੜਾ ਜਹਾਨ ਆ। ਫਿਰ ਕਿਹੜੀ ਗੱਲ ਉਸ ਕੁੜੀ ਨੇ ਗਲਤ ਕਰ ਦਿੱਤੀ ਜਿਹੜੀ ਇਹਨਾਂ ਨੂੰ ਮਾਫਕ ਨਹੀਂ ਸੀ? ਮਾਫਕ ਸਿਰਫ ਇਹ ਨਹੀਂ ਸੀ ਕਿ ਕੋਈ ਵੀ ਬੰਦਾ ਉਸ ਮੁਲਕ ਦੇ ਵਿੱਚ, ਉਸ ਗੁਲਾਮ ਮੁਲਕ ਦੇ ਵਿੱਚ, ਉਸ ਘਟੀਆ ਕਿਸਮ ਦੇ ਮੁਲਕ ਦੇ ਵਿੱਚ ਆਜ਼ਾਦ ਨਹੀਂ ਹੈਗਾ। ਆਪਣੀ ਗੱਲ ਆਜ਼ਾਦੀ ਦੇ ਨਾਲ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਇਹਨਾਂ ਦਾ ਸੰਵਿਧਾਨ ਹੋਵੇ, ਜੋ ਮਰਜ਼ੀ ਇਹ ਸੰਵਿਧਾਨ ਦੇ ਵਿੱਚ ਲਿਖ ਦੇਣ, ਪਰ ਅੱਖਰਾਂ ਦੇ ਵਿੱਚ ਉਹ ਸੰਵਿਧਾਨ ਬਹੁਤ ਬਿਹਤਰ ਹੈ, ਪਰ ਉਹ ਰੂਹ ਦੇ ਵਿੱਚ ਉਹ ਸੰਵਿਧਾਨ ਇੰਨਾ ਕੁ ਘਟੀਆ ਕਿਸਮ ਦਾ ਸੰਵਿਧਾਨ ਹੈਗਾ ਕਿ ਉਹਦੀ ਤੁਲਨਾ ਕਿਸੇ ਹੋਰ ਸੰਵਿਧਾਨ ਦੇ ਨਾਲ ਕੀਤੀ ਨਹੀਂ ਜਾ ਸਕਦੀ। ਇੱਕ ਇਸ਼ਾਰਾ ਹੀ ਬਹੁਤ ਹੁੰਦਾ ਜੇਕਰ ਤੁਸੀਂ ਲੋਕਾਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣਾ। ਜਿਨ੍ਹਾਂ ਮੁਲਕਾਂ ਦੇ ਵਿੱਚ ਸੰਵਿਧਾਨ ਲਿਖੇ ਨਹੀਂ ਹੈਗੇ, ਮੈਂ ਕਹਿੰਦਾ ਉਹਨਾਂ ਮੁਲਕਾਂ ਦੀਆਂ ਜਿਹੜੀਆਂ ਨਿਆਂ ਪ੍ਰਣਾਲੀਆਂ ਨੇ, ਜਿਹੜਾ ਜਸਟਿਸ ਸਿਸਟਮ ਹੈਗਾ, ਉਸ ਮੁਲਕ ਤੋਂ ਹਜ਼ਾਰਾਂ ਗੁਣਾ ਚੰਗਾ ਹੈਗਾ। ਕਿੰਨੇ ਅੱਜ ਤੱਕ ਕੀ ਕੁਛ ਹੋ ਗਿਆ ਸੰਵਿਧਾਨ ਦੇ ਵਿੱਚ ਰਹਿੰਦਿਆਂ ਸੰਵਿਧਾਨ ਦੀਆਂ ਜਿਹੜੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਇਹਨਾਂ ਲੋਕਾਂ ਦੇ ਵੱਲੋਂ, ਉਹਨੂੰ ਇਹ ਕਿਸ ਤਰੀਕੇ ਨਾਲ ਮੰਨਣਗੇ? ਜੇ ਐਕਸਪ੍ਰੈਸ਼ਨ ਦੀ ਵੀ ਗੱਲ ਹੈ ਕਿ ਕੀ ਉਹ ਕੁੜੀ ਜਿਹੜੀ ਆ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਰਹੀ? ਜਿੰਨੀਆਂ ਉੱਥੇ ਕਨਸੈਪਟ ਹੋਈਆਂ ਨੇ, ਕਿਸੇ ਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਪਾਉਂਦੇ ਹੋ, ਕਿਸੇ ਨੂੰ ਚੱਕ ਕੇ ਤੁਸੀਂ ਪੈਰੋਲ ਦੇ ਉੱਤੇ ਰਿਹਾ ਕਰਦੇ ਹੋ, ਕਿਸੇ ਨੂੰ 120B ਦੇ ਉੱਤੇ ਫਾਂਸੀ ਲਾਉਂਦੇ ਹੋ, ਕਿਸੇ ਨੂੰ 120B ਦੇ ਉੱਤੇ ਤੁਸੀਂ ਬਾਇਜ਼ਤ ਬਰੀ ਕਰਦੇ ਹੋ, ਕਿਸੇ ਨੂੰ ਕੁਛ ਬੰਦੇ ਮਾਰਨ ਦੇ ਜੁਰਮ ਦੇ ਵਿੱਚ ਜੇ ਤੁਸੀਂ ਜੇਲ੍ਹਾਂ ਦੇ ਵਿੱਚ ਤਾੜਦੇ ਹੋ, ਉਹਨਾਂ ਦੀਆਂ 22-25 ਸਾਲ ਜ਼ਮਾਨਤਾਂ ਨਹੀਂ ਹੁੰਦੀਆਂ। ਤੇ ਇੱਕ ਜਿਹੜੀ ਮਾਇਆ ਕੋਟਨਾਨੀ ਵਰਗੀ ਜਿਹੜੀ ਔਰਤ ਆ, ਜਿਹੜੀ ਸਰਾਲ ਆ, ਜਿਹੜੀ ਪਾਇਥਨ ਆ, ਜਿਗਰ ਆ, ਜਿਹਨੇ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨੂੰ ਨਿਕਲ ਗਈ ਜਿਹੜੀ ਔਰਤ, ਔਰ ਉਹ 1.5 ਸਾਲ ਦੇ ਵਿੱਚ 53 ਵਾਰੀ ਪੈਰੋਲ ਦੇ ਉੱਤੇ ਬਾਹਰ ਆਏ, ਉਹਨੂੰ ਛਿੱਕ ਵੀ ਆ ਜਾਂਦੀ ਹੈ, ਤਾਂ ਵੀ ਉਹਦੀ ਸਿਹਤ ਖਰਾਬ ਹੋ ਗਈ, ਤਾਂ ਵੀ ਉਹਨੂੰ ਪੈਰੋਲ ਦੇ ਵਿੱਚ ਬਾਹਰ ਲੈ ਕੇ ਆਇਆ ਜਾਂਦਾ। ਉਹਦੇ ਕੁੜੀ ਦਾ ਵਿਆਹ ਹੋਵੇ, ਉਹਦੇ ਚਾਚੇ ਦੇ ਅੱਗੇ ਕੁੜੀ ਦਾ ਕਿਸੇ ਦਾ ਵਿਆਹ ਹੋਵੇ, ਤਾਂ ਵੀ ਉਹ ਬਾਹਰ ਆ ਜਾਂਦੀ। ਤਾਂ ਕੀ ਮਜ਼ਾਕ ਕੀ ਹੈ ਕਿ ਇਹ ਇਸ ਚੀਜ਼ ਨੂੰ ਕਹਿੰਦੇ ਆ ਤੁਸੀਂ ਸੰਵਿਧਾਨ? ਮੈਂ ਕਹਿੰਦਾ ਇਸ ਤਰੀਕੇ ਦੇ ਨਾਲੋਂ ਵਧੀਆ ਤਾਂ ਜਿਹੜਾ ਤਵਾਇਫਾਂ ਦਾ ਕੋਠਾ ਹੁੰਦਾ ਉਹ 20 ਗੁਣਾ ਵਧੀਆ ਹੁੰਦਾ। ਘੱਟੋ ਘੱਟ ਕੋਈ ਇੱਕ ਪੈਟਰਨ ਤੇ ਹੈ, ਇੱਕ ਸਿਸਟਮ ਤੇ ਹੈ। ਹਾਂ, ਉੱਥੇ ਵੀ ਜੋ ਆਪਸ ਦੇ ਵਿੱਚ ਕਾਮਨ ਸਿਰਫ ਇੱਥੇ ਆ ਕਿ ਉੱਥੇ ਪੈਸਾ ਦੇ ਕੇ ਸਰੀਰ ਨੰਗਾ ਹੁੰਦਾ, ਇੱਥੇ ਪੈਸਾ ਦੇ ਕੇ ਕਾਨੂੰਨ ਨੰਗਾ ਹੁੰਦਾ। ਇਹਨਾਂ ਦਾ ਇੰਨਾ ਕੁ ਤਾਂ ਆਪਸ ਦੇ ਵਿੱਚ ਇਹਨਾਂ ਦੀ ਸਹਿਮਤੀ ਹੈਗੀ ਆ, ਜਾਂ ਇੰਨੀ ਕੁ ਸਿਮਿਲੈਰਿਟੀ ਜਿਹੜੀ ਹੈਗੀ ਆ ਉਹ ਜ਼ਰੂਰ ਹੈਗੀ ਆ। ਸੋ ਨਕਸ਼ਲ ਤੁਸੀਂ ਹੁਣ ਇਹ ਕਿਹਾ ਵੀ ਕੀ ਦੇਖਦੇ ਹੋ? ਦੇਖੋ, ਦੇਖਣ ਦੇ ਵਿੱਚ ਤਾਂ ਇਹੀ ਹੈ ਕਿ ਜੇਕਰ ਇਹਨਾਂ ਦਾ ਰੂਲ ਕਰਨ ਦਾ ਤਰੀਕਾ ਇਸੇ ਹੀ ਦਬੰਗੀ ਕਿਸਮ ਦਾ ਤਰੀਕਾ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਬੇਸ ਦੇ ਵਿੱਚ ਇਹਨਾਂ ਦੇ ਕੋਲ ਕੁਛ ਨਹੀਂ ਹੈ, ਕੱਲ ਨੂੰ ਕੋਈ ਵੀ ਮੂਵਮੈਂਟ ਉੱਠਦੀ ਹੈ ਜਾਂ ਕੱਲ ਨੂੰ ਇੱਕ ਵੱਡਾ ਇਨਕਲਾਬ ਆਉਂਦਾ, ਚਾਹੇ ਉਹ ਸਾਰੀਆਂ ਸਟੇਟਾਂ ਇਹ ਕਹਿਣ ਵੀ ਸਾਨੂੰ ਕੇਂਦਰ ਦੀ ਜਿਹੜੀ ਪਕੜ ਤੋਂ ਬਾਹਰ ਕੀਤਾ ਜਾਵੇ, ਮੈਨੂੰ ਤਾਂ ਇਹ ਦਿਖਦਾ ਕਿ ਉਹ ਇੱਕ ਭਾਰਤੀ ਉਪਦੀਪ ਹੈ, ਮਹਾ ਉਪਦੀਪ ਹੈਗਾ, ਜਿਹਦੇ ਵਿੱਚ ਵੱਖਰੀਆਂ ਕੌਮਾਂ ਇੱਕ ਬਹੁਤ ਹੀ ਬਰੂਟਲ ਕਿਸਮ ਦੇ ਸਮਝੌਤੇ ਤਹਿਤ ਰਹਿ ਰਹੀਆਂ ਨੇ। ਜੇ ਇਹੀ ਹਾਲਾਤ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਅਖੰਡ ਭਾਰਤ ਦੇ ਕਿੰਨੇ ਕੁ ਖੰਡ ਹੋ ਜਾਣਗੇ, ਇਹਨਾਂ ਨੂੰ ਆਪ ਪਤਾ ਨਹੀਂ ਲੱਗਦਾ। ਜੀ,
ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਜਾਣਕਾਰੀ ਦਿੱਤੀ ਹੈ ਤੇ ਜਾਂਦੇ ਅਖੀਰ ਦੇ ਵਿੱਚ ਮੈਂ SYL ਮੁੱਦੇ ਤੇ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੂੰਗਾ। ਜਿਵੇਂ SYL ਦਾ ਜਿਹੜਾ ਮੁੱਦਾ ਸੀਗਾ, ਸੁਪਰੀਮ ਕੋਰਟ ਦਾ ਡਾਇਰੈਕਟਿਵ ਆਇਆ ਜਾਂ ਹਰਿਆਣਾ ਦੀ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਹੈਗੀ ਹੈ ਉਹਨਾਂ ਵੱਲੋਂ ਆ ਕੇ ਕਪੂਰੀ ਤੋਂ ਪੁੱਟਣ ਦੀ ਗੱਲ ਕੀਤੀ ਗਈ, ਉਹ ਵੀ ਕਿਤੇ ਨਾ ਕਿਤੇ ਇੱਕ ਡਰਾਮਾ ਜਿਹਾ ਨਜ਼ਰ ਆਇਆ। ਪਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਘਟਨਾਕ੍ਰਮ ਵਾਪਰਿਆ, ਅੱਜ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਤੇ ਕੋਈ ਕੇਸ ਨਹੀਂ ਹੈਗਾ ਉਹਨਾਂ ਦੇ ਉੱਪਰ। ਇਹ ਇੱਕ ਜ਼ਰੂਰ ਇੱਕ ਸਵਾਲ ਬਣਦਾ ਕਿ ਕੀ ਜਿਵੇਂ ਇਹ ਸਾਰਾ ਘਟਨਾਕ੍ਰਮ ਹੈ ਇਹ INLD ਅਤੇ ਜਿਹੜੀ ਬਾਦਲ ਦਲ ਹੈਗੀ ਹੈ ਉਹਨਾਂ ਦੀ ਮਿਲੀ ਭੁਗਤ ਦੀ ਨਿਸ਼ਾਨੀ ਹੈ ਕੋਈ, ਜਾਂ ਇਹਦੇ ਪਿੱਛੇ ਸਾਰਾ ਇਹ ਜੋ ਸੀਨ ਕ੍ਰੀਏਟ ਕੀਤਾ ਗਿਆ ਇਹ ਕੀ ਹੈਗਾ? ਇਸ ਬਾਰੇ ਤੁਸੀਂ ਕੀ ਸੋਚਦੇ ਹੋ ਜੀ? ਵੀਰ ਜੀ, ਇਹ ਬਾਕੀ ਜਿਵੇਂ ਤੁਸੀਂ ਇਹ ਗੱਲ ਕਹੀ ਹੈ, ਇਹ ਇੱਕ ਪੋਲੀਟੀਕਲ ਡਰਾਮਾ, ਉਹਦੇ ਵਿੱਚ ਇਹਨਾਂ ਦੀ ਜਿਹੜੀ ਅਖੌਤੀ ਸੁਪਰੀਮ ਕੋਰਟ ਆ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਮੁਲੱਵਸ ਹੈਗੀ ਆ। ਉਹਨਾਂ ਦੇ ਵਿੱਚ ਜਿਹੜੇ ਇਹ ਆਪਸ ਦੇ ਵਿੱਚ ਇਹ ਜੋਟੀਦਾਰ ਨੇ, ਚਾਹੇ ਬਾਦਲੀਏ ਨੇ ਤੇ ਚਾਹੇ ਉਧਰੋਂ ਜਿਹੜੇ ਚੌਧਰੀ ਨੇ, ਉਹਨਾਂ ਦੀ ਆਪਸੀ ਇੱਕ ਨੂਰਾ ਕੁਸ਼ਤੀ ਆ, ਆਪਸੀ ਇੱਕ ਫਰੈਂਡਲੀ ਮੈਚ ਆ। ਔਰ ਦੇਖੋ ਬੜੀ ਇੱਕ ਸਾਡੇ ਸਿੱਖਾਂ ਦੇ ਲਈ, ਮੈਂ ਸਿੱਖਾਂ ਦੇ ਲਈ ਇਹ ਪਰਟੀਕੁਲਰਲੀ ਕਹਿਣਾ, ਕਿਉਂਕਿ ਜੋ ਹੋਰ ਕੌਮਾਂ ਨੇ ਉਹਨਾਂ ਨੇ ਪੰਜਾਬ ਦੇ ਮਸਲਿਆਂ ਦੇ ਲਈ ਨਹੀਂ ਖੜਨਾ, ਕਿਉਂਕਿ ਉਹ ਨੈਸ਼ਨਲਿਜ਼ਮ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ। ਜੇਕਰ ਮੈਂ ਸਪਸ਼ਟ ਰੂਪ ਦੇ ਵਿੱਚ ਕਹਾਂ ਤੇ ਜਿਹੜਾ ਸਾਡਾ ਹਿੰਦੂ ਭਾਈਚਾਰਾ ਉਹ ਕਦੀ ਵੀ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਨਾਲ ਨਹੀਂ ਖੜੇਗਾ। ਹਾਂ, ਜੇ ਰਾਜੋਆਣਾ ਨੂੰ ਫਾਂਸੀ ਦੇਣੀ ਹੋਵੇ ਜਾਂ ਭਾਈ ਹਵਾਰਾ ਨੂੰ ਫਾਂਸੀ ਦੇ ਯਤਨਾਂ ਨੂੰ ਤੇਜ਼ ਕਰਨਾ ਹੋਵੇ ਤਾਂ ਉਹਦੇ ਵਿੱਚ ਉਹ ਨਾਲ ਹਮੇਸ਼ਾ ਖੜਨਗੇ। ਪਰ ਜਦੋਂ ਗੱਲ ਪਾਣੀਆਂ ਦੀ ਹੋਏਗੀ, ਜਦੋਂ ਗੱਲ ਪੰਜਾਬ ਦੀ ਆਰਥਿਕਤਾ ਦੀ ਹੋਏਗੀ, ਜਦੋਂ ਗੱਲ ਪੰਜਾਬ ਦੇ ਹੱਕਾਂ ਦੀ ਹੋਏਗੀ, ਉਦੋਂ ਇਹ ਕਦੀ ਵੀ ਸਿੱਖਾਂ ਦੇ ਨਾਲ ਖੜੇ ਦਿਖਾਈ ਨਹੀਂ ਦੇਣਗੇ ਜੀ। ਹੁਣ ਬੜਾ ਇੱਕ ਬੇਸਿਕ ਜਿਹਾ ਮੁੱਦਾ ਦੇਖੋ ਅਮਰਦੀਪ ਜੀ, ਤੇ 2 ਲੱਖ ਏਕੜ ਫੀਟ ਪਾਣੀ ਦਾ ਇਹ ਸਾਰਾ ਇਸ਼ੂ ਆ। SYL ਸਿਰਫ ਇੱਕ ਪੀਨਟ ਜਾਂ ਇੱਕ ਸਿਰਫ ਟਿਪ ਆਫ ਦਾ ਆਈਸਬਰਗ ਆ ਜੀ। ਇਹ ਕਈ ਵਾਰੀ ਇਹ ਹੁੰਦਾ ਵੀ ਜਦੋਂ ਅਸੀਂ ਕੁਸ਼ਤੀ ਕਰਦੇ ਹੁੰਦੇ ਆ ਨਾ ਤੇ ਉਦੋਂ ਝਕਾਨੀ ਦੇ ਦਿੰਦੇ ਹੁੰਦੇ ਆ, ਅੱਖਾਂ ਦੇ ਉੱਤੇ ਹੱਥ ਰੱਖ ਲਿਆ ਤੇ ਲੱਤਾਂ ਫੜ ਲਈਆਂ ਤਾਂ ਵੀ ਬੰਦਾ ਸੁੱਟਿਆ ਜਾ ਸਕੇ ਜੀ। ਇਹ ਜਿਹੜਾ SYL ਦਾ ਇਸ਼ੂ ਆ ਉਹ ਝਕਾਨੀ ਤੋਂ ਵੱਧ ਹੋਰ ਕੁਝ ਵੀ ਨਹੀਂ। ਦੇਖੋ 2 ਲੱਖ ਏਕੜ ਫੀਟ SYL ਸਾਡੇ ਹਰੇਕ ਦੇ ਦਿਮਾਗ ਦੇ ਵਿੱਚ ਪਾਤੀ ਆ। ਪਰ ਜਿਹੜਾ 86 ਲੱਖ ਏਕੜ ਫੀਟ ਇੰਦਰਾ ਗਾਂਧੀ ਕੈਨਾਲ ਤੋਂ ਜਾ ਰਿਹਾ ਜੀ, ਉਹਦੇ ਵੱਲ ਕਿਸੇ ਦਾ ਖਿਆਲ ਨਹੀਂ ਹੈਗਾ। ਖਿਆਲ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿੰਨੇ ਵੀ 16-17 ਕੇਸ ਹੋਏ ਨੇ ਪੰਜਾਬ ਦੇ ਵਿੱਚ, ਪੰਜਾਬ ਦੇ ਵੱਲੋਂ ਜਾਂ ਸੁਪਰੀਮ ਕੋਰਟਾਂ ਦੇ ਵਿੱਚ ਜਦੋਂ ਉਹ ਕੇਸ ਭੇਜੇ ਗਏ ਨੇ ਜੀ, ਕਿ 16 ਦੇ ਜਿੰਨੇ ਵੀ ਕੇਸ ਹੋਏ ਨੇ, ਪੰਜਾਬ ਦਾ ਜਿਹੜਾ ਸਟੈਂਡ ਆ ਜਾਂ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਇੰਨੀ ਮਾੜੀ ਆ ਵੀ ਕਿਸੇ ਇੱਕ ਵਿੱਚ ਵੀ ਨਹੀਂ ਉਹ ਜਿੱਤ ਸਕਿਆ। ਪੰਜਾਬ ਦੇਖੋ ਬੜਾ ਇੱਕ ਸਿੱਧਾ ਸਪਸ਼ਟ ਜਿਹਾ ਇੱਕ ਸਾਡੇ ਅੱਗੇ ਇੱਕ ਇਸ਼ੂ ਆ ਰਿਹਾ ਵੀ ਰਾਈਪੇਰੀਅਨ ਤੇ ਨਾਨ ਰਾਈਪੇਰੀਅਨ ਸਟੇਟ ਆ, ਰਾਵੀ ਆ, ਬਿਆਸ ਆ ਤੇ ਸਤਲੁਜ ਆ। ਤੇ ਭਾਈ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆਉਂਦਾ, ਜਿਹੜਾ ਪੰਜਾਬ ਦੀ ਇੱਕ ਦੇ ਵਿੱਚੋਂ ਵਗਦਾ ਪਿਆ ਪਾਣੀ, ਉਹਦੇ ਤੇ ਜਦੋਂ ਉਹ ਪਾਣੀ ਜਿਹੜਾ ਹੈਗਾ ਆਪਣਾ ਇੱਕ ਵਿਰਾਟ ਰੂਪ ਲੈਂਦਾ ਜਾਂ ਆਪਣਾ ਇੱਕ ਵਾਇਲੈਂਟ ਰੂਪ ਧਾਰਨ ਕਰਦਾ ਤੇ ਉਹਨਾਂ ਦਾ ਜਿਹੜਾ ਖਮਿਆਜ਼ਾ ਆ ਉਹ ਜਿਹੜੇ ਆਲੇ ਦੁਆਲੇ ਦੇ ਲੋਕ ਨੇ, ਜਿਹੜੇ ਪੰਜਾਬੀ ਨੇ, ਉਹਨਾਂ ਨੂੰ ਭੁਗਤਣਾ ਪੈਂਦਾ। ਜਦੋਂ ਉਹ ਇੱਕ ਪੀਸਫੁਲ, ਇੱਕ ਸ਼ਾਂਤ ਤਰੀਕੇ ਦੇ ਨਾਲ ਵਹਿ ਰਹੀ ਹੁੰਦੀ ਆ ਤੇ ਜਿਹੜਾ ਉਹਦਾ ਫਾਇਦਾ ਵੀ ਪੰਜਾਬ ਦੇ ਲੋਕਾਂ ਨੂੰ ਹੋਣਾ ਚਾਹੀਦਾ। ਬੜੀ ਇੱਕ ਸਪਸ਼ਟ ਜੀ ਜਾਂ ਬੜੀ ਇੱਕ ਸਧਾਰਨ ਜੀ ਇਹ ਗੱਲ ਰਾਈਪੇਰੀਅਨ ਕਾਨੂੰਨਾਂ ਦੇ ਵਿੱਚ ਆ। ਸਿਰਫ 6 ਮੱਤਾਂ ਨੇ ਜਿਹੜੀ ਰਾਈਪੇਰੀਅਨ ਸਟੇਟ। ਹੁਣ ਇਸ਼ੂ ਤਾਂ ਇਹ ਹੋਣਾ ਚਾਹੀਦਾ ਸੀ ਕਿ ਜਿੰਨੀਆਂ ਵੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਕਿ ਸੰਵਿਧਾਨਕ ਤੌਰ ਦੇ ਉੱਤੇ ਜਾਂਦਾ ਜੀ। ਇਸ ਗੱਲ ਦੇ ਉੱਤੇ ਕਦੀ ਵੀ ਜਿਹੜੀਆਂ ਇਹਨਾਂ ਦੀਆਂ ਚਾਹੇ ਪਾਰਲੀਮੈਂਟਾਂ ਹੋਣ, ਚਾਹੇ ਇਹਨਾਂ ਦੀਆਂ ਅਦਾਲਤਾਂ ਹੋਣ, ਕਦੀ ਵੀ ਇਸ ਪਾਸੇ ਨਹੀਂ ਆਉਣਗੀਆਂ। ਹੁਣ ਉਹਨਾਂ ਦੇ ਉੱਤੇ ਇਹ ਕੀਤਾ ਜਾਂਦਾ ਕਿ ਕੀ ਜਿਹੜਾ ਅਮਰਿੰਦਰ ਸਿੰਘ ਨੇ ਜਿਹੜੀ 5 ਧਾਰਾ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਕੀ ਉਹ ਸਹੀ ਸੀ, ਕੀ ਉਹ ਗਲਤ ਸੀ? ਗੱਲ ਤਾਂ ਇਹ ਹੋਣੀ ਚਾਹੀਦੀ ਸੀ ਵੀ 70, 79, 80 ਧਾਰਾ ਜਿਹੜੀ ਸੀ ਉਹ ਕਨਸਟੀਟਿਊਸ਼ਨਲ ਹੈ। ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੀ
ਕਿ ਉਹ ਜਿਹੜੀਆਂ ਸੰਵਿਧਾਨਕ ਹੈ ਇਹ ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਸੀ। ਪਰ ਜੋ ਅੱਜ ਮੈਨੂੰ ਇਸ ਗੱਲ ਦਾ ਵੀ ਕਈ ਵਾਰ ਇਹ ਕਈ ਸ਼ੰਕਾ ਹੁੰਦਾ ਕਿ ਹੋ ਸਕਦਾ ਕਿ ਜਿਹੜਾ ਬਾਦਲ ਹੈਗਾ, ਕਿਉਂਕਿ ਮਕਾਰੀ ਦਾ ਇਸ ਤੋਂ ਜ਼ਿਆਦਾ ਨਮੂਨਾ ਹੋਰ ਕੋਈ ਸਾਡੇ ਅੱਗੇ ਆ ਨਹੀਂ ਸਕਦਾ। ਇਹ ਹੋ ਸਕਦਾ ਕਿ ਸੁਪਰੀਮ ਕੋਰਟ ਨੇ ਜਦੋਂ ਇਹ ਪੁੱਛਿਆ ਕਿ ਕੀ ਪੰਜਾਬ ਦੇ ਜਿਹੜੀ ਪੰਜਾਬ ਸਰਕਾਰ ਆ ਉਹ ਇਹ ਨਹਿਰ ਪੱਟੂਗੀ ਕਿ ਨਹੀਂ, ਤੇ ਉਹ ਕਹਿ ਸਕਦਾ ਵੀ ਨਹੀਂ ਅਸੀਂ ਨਹੀਂ ਪੱਟਣ ਦੇਣੀ, ਅਸੀਂ ਤਾਂ ਇੰਦਰਾ ਗਾਂਧੀ ਕਨਾਲ ਜਿਹੜੀ ਆ ਉਹ ਵੀ ਰੋਕਣੀ ਆ, ਕਿਉਂਕਿ ਹੁਣ ਇਹਦੇ ਕੋਲ ਸਮਾਂ ਹੈ ਨਹੀਂ ਬਹੁਤਾ। ਪ੍ਰਕਾਸ਼ ਬਾਦਲ ਕੋਲ ਕੋਈ ਸਮਾਂ ਨਹੀਂ ਹੈਗਾ, ਨਾ ਰਾਜਸੀ ਤੌਰ ਤੇ ਮੈਨੂੰ ਨਹੀਂ ਪਤਾ ਕਿ ਜੀਵਨ ਦੇ ਤੌਰ ਦੇ ਉੱਤੇ ਕਿੰਨਾ ਕੁ ਸਮਾਂ ਹੈਗਾ। ਪਰ ਹੋ ਸਕਦਾ ਕਿ ਇਹ ਇਹੋ ਜਿਹੀ ਖੇਡ ਜਾਵੇ ਵੀ ਜਿਹਦੇ ਵਿੱਚ ਲੋਕਾਂ ਨੂੰ ਉਸ ਪਾਣੀ ਦੀ ਖਾਤਰ ਖੂਨ ਬਹਾਉਣਾ ਪਵੇ ਆਪਣਾ। ਵੈਸੇ ਇਹ ਇੱਕ ਤੱਥ ਵੀ ਹੈ ਕਿ ਜਿਹੜੇ ਹੱਕ ਵੀ ਹੁੰਦੇ ਨੇ ਬਿਨਾਂ ਖੂਨ ਬਹਾਇਆ ਮਿਲਦੇ ਨਹੀਂ ਹੁੰਦੇ। ਅਸੀਂ ਇੱਕ ਸੱਭਿਅਕ ਤੌਰ ਦੇ ਉੱਤੇ ਇਸ ਗੱਲ ਨੂੰ ਇੱਕ ਕਾਬੂ ਲੈ ਕੇ ਚੱਲੀਏ, ਅੱਖਾਂ ਮੀਟੜੀਆਂ ਅੱਜ ਚਾਹੁੰਦੇ ਹਾਂ ਤੇ ਅਸੀਂ ਮੀਟ ਲਈਏ, ਪਰ ਜਿਨ੍ਹਾਂ ਹਾਲਾਤਾਂ ਤੱਕ ਪੰਜਾਬ ਦੇ ਹਾਲਾਤ ਅੱਜ ਪਹੁੰਚ ਚੁੱਕੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਹੋਵੇਗਾ ਕਿ ਉੱਥੇ ਇੱਕ ਬਹੁਤ ਵੱਡਾ ਇੱਕ ਜ਼ਲਜ਼ਲਾ, ਇੱਕ ਪੋਲੀਟੀਕਲ ਜਿਹੜਾ ਸੈਲਾਬ, ਇੱਕ ਪੋਲੀਟੀਕਲ ਜਿਹੜੀ ਉਥਲ ਪੁਥਲ ਆ ਉਹ ਹੋਏਗੀ। ਔਰ ਹੋ ਸਕਦਾ ਕਿ ਉਸ ਉਥਲ ਪੁਥਲ ਦੇ ਵਿੱਚ ਕਿੰਨਾ ਕੁ ਖੂਨ ਵਵੇ ਕਿਸੇ ਨੂੰ ਕੁਝ ਨਹੀਂ ਪਤਾ, ਕਿਉਂਕਿ ਪਾਣੀ ਦਾ ਮਸਲਾ ਜਿਹੜਾ ਸੱਭਿਅਤਾ ਦਾ ਮਸਲਾ ਹੈ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡਾ ਜਿਹੜਾ ਸਮਾਂ ਉਹ ਸਮਾਪਤੀ ਦੇ ਵੱਲ ਜਾ ਰਿਹਾ। ਅਸੀਂ ਫਿਰ ਤੁਹਾਡੇ ਨਾਲ ਕਿਸੇ ਹੋਰ ਦਿਨ ਹੋਰ ਇਸ਼ੂਜ਼ ਦੇ ਉੱਪਰ ਦੁਬਾਰਾ ਫਿਰ ਗੱਲਬਾਤ ਜ਼ਰੂਰ ਕਰਾਂਗੇ। ਅੱਜ ਦੇ ਲਈ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਿਆਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।